ਤੁਹਾਨੂੰ ਇੱਕ ਨਵੀਂ ਜੀ ਸ਼ੈ ਵਿਖਾਣ ਲਗਾ ਵਾਂ ਤੁਰਕੀ ਦੇ ਸ਼ਹਿਰ ਅੰਤਾਲਿਆ ਦੇ ਵਿੱਚ। ਤੁਸੀਂ ਵੇਖ ਕੇ ਤੇ ਹੈਰਾਨ ਹੋ ਜਾਓਗੇ ਕਿ ਵਾਕਈ ਇਸ ਤਰ੍ਹਾਂ ਯਾਨੀ ਕਿ ਇੱਕ ਸਭ ਨੂੰ ਪਤਾ ਹੈ ਇਸ ਚੀਜ਼ ਦਾ ਕਿ ਨਜ਼ਰ ਲੱਗ ਜਾਂਦੀ। ਇੱਕ ਅੱਛੀ ਨਜ਼ਰ ਹੁੰਦੀ, ਇੱਕ ਬੁਰੀ ਨਜ਼ਰ ਹੁੰਦੀ। ਔਰ ਨਜ਼ਰੇ ਬਦ ਤੋਂ ਬਚਣ ਵਾਸਤੇ ਤੁਰਕੀ ਵਾਲਿਆਂ ਦਾ ਇਹ ਅਕੀਦਾ ਹੈ। ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਨਜ਼ਰ ਲੱਗ ਜਾਣਾ ਇਹ ਹਕੀਕਤ ਹੈ। ਤੁਰਕੀ ਵਾਲਿਆਂ ਦਾ ਕੀ ਅਕੀਦਾ ਮੈਂ ਉਹ ਵੀ ਤੁਹਾਨੂੰ ਦੱਸਣਾ। ਨਜ਼ਰ ਲੱਗ ਜਾਣਾ ਹਕੀਕਤ ਹੈ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਨਜ਼ਰ ਐਸੀ ਚੀਜ਼ ਹੈ ਕਿ ਇੱਕ ਜਵਾਨ ਨੂੰ ਕਬਰ ਦੇ ਵਿੱਚ ਉਤਾਰ ਦਿੰਦੀ ਤੇ ਊਠ ਨੂੰ ਹਾਂਡੀ 'ਚ ਪਾ ਦਿੰਦੀ। ਯਾਨੀ ਕਿ ਨਜ਼ਰ ਲੱਗ ਜਾਣਾ ਬਰਹਕ ਹੈ, ਹਕੀਕਤ ਹੈ। ਔਰ ਇਹ ਵੀ ਨਹੀਂ ਕਿ ਜ਼ਰੂਰੀ ਨਜ਼ਰ ਕਿਸੇ ਦੁਸ਼ਮਣ ਦੀ ਹਾਸਦ ਦੀ ਲੱਗਣੀ। ਕਈ ਵਾਰੀ ਆਪਣਿਆਂ ਦੀ ਨਜ਼ਰ ਵੀ ਚਾਅ ਨਾਲ ਖੁਸ਼ੀ ਨਾਲ ਨਜ਼ਰ ਲੱਗ ਜਾਂਦੀ। ਯਾਨੀ ਕਿ ਉਹ ਨਜ਼ਰ ਬਦ ਨਹੀਂ ਹੁੰਦੀ ਉਹ ਜਿਹੜੀ ਆਪਣਿਆਂ ਦੀ ਲੱਗਦੀ ਹੈ, ਜਿਹੜੀ ਉਹ ਹਾਸਦਾਂ ਦੀ, ਦੁਸ਼ਮਣਾਂ ਦੀ, ਜ਼ਾਲਮਾਂ ਦੀ, ਹਾਂਜੀ ਉਹਨਾਂ ਦੀ ਲੱਗਦੀ ਹੈ ਤੇ ਉਹ ਨਜ਼ਰੇ ਬਦ ਹੁੰਦੀ। ਸੋ ਨਜ਼ਰੇ ਬਦ ਤੋਂ ਬਚਣ ਵਾਸਤੇ ਜਿਸ ਤਰ੍ਹਾਂ ਤੁਰਕਿਆਂ ਦੇ ਵਿੱਚ ਹੋਰ ਕਈ ਸਾਰੀਆਂ ਬਾਤਾਂ ਨੇ, ਉੱਥੇ ਇਹਨਾਂ ਦੀ ਇੱਕ ਇਹ ਬਾਤ ਹੈ ਕਿ ਜਿਹੜੀ ਇਹ ਇੱਕ ਅੱਖ ਵਾਲਾ ਇਹ ਨਿਸ਼ਾਨ ਹੈ ਨਾ, ਇਹ ਯਾਨੀ ਕਿ ਇੱਕ ਪੱਥਰ ਹੈ ਸ਼ੀਸ਼ਾ ਨਮਾਨ, ਮਤਲਬ ਪੱਥਰੇ ਦੇ ਵਿੱਚ ਇਹ ਜਿਹੜਾ ਬਲੈਕ ਬਣਿਆ ਨਾ ਟਿਮਕਣਾ ਯਾਨੀ ਅੱਖ ਬਣੀ। ਇਹ ਜਿਹੜੇ ਵੀ ਘਰ ਦੇ ਬਾਹਰ, ਗੱਡੀ ਦੇ ਵਿੱਚ, ਦੁਕਾਨ ਦੇ ਵਿੱਚ, ਕਾਰੋਬਾਰ ਦੇ ਵਿੱਚ, ਯਾਨੀ ਕਿ ਜਿੱਥੇ ਕਾਰੋਬਾਰ ਦੁਕਾਨ ਵਗੈਰਾ ਵਗੈਰਾ ਜਿੱਥੇ ਇਹ ਲਾਇਆ ਹੋਏਗਾ ਨਾ, ਟੰਗਿਆ ਹੋਵੇਗਾ ਇਹਨਾਂ, ਉੱਥੇ ਨਜ਼ਰ ਨਹੀਂ ਲੱਗਣ ਲੱਗੀ। ਇਹ ਦੁਕਾਨ ਜਿਹੜੀ ਹੈ, ਇੱਕ ਮਿੰਟ ਮੈਂ ਅੰਦਰੋਂ ਹੋ ਕੇ ਵਹਾਨਾ। ਹੈਲੋ ਅਸਲਾਮ ਵਾਲੇਕੁਮ, ਹਾਊ ਆਰ ਯੂ? ਯਾਨੀ ਕਿ ਅਲਹਮਦੁਲਿਲਾ, ਯਾਨੀ ਕਿ ਇਹ ਜਿਹੜੀ ਚੀਜ਼ ਹੈ ਇਹ ਲੱਗੀ ਇਸ ਵਾਸਤੇ ਕਿ ਨਜ਼ਰ ਨਹੀਂ ਲੱਗਦੀ। ਫਿਰ ਜਿਹੜੇ ਘਰ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਹੋਣ, ਬਿਲਖਸੂਸ ਹੈ ਨੀਲੇ ਕਲਰ ਦੀ ਜਿਹੜੀ ਅੱਖ ਹੈ, ਸਿਰਫ ਇਹਦੀ ਗੱਲ ਪਿਆ ਕਰਨਾ, ਇਹਨਾਂ ਦਾ ਇਹ ਅਕੀਦਾ ਹੈ। ਵੈਸੇ ਨਜ਼ਰ ਲੱਗ ਜਾਣਾ ਬਰਹਕ ਕੇ ਨਬੀ ਪਾਕ ਦੀ ਮੂੰਹ ਦੇ ਵਿੱਚੋਂ, ਜ਼ੁਬਾਨ ਦੇ ਵਿੱਚੋਂ ਨਿਕਲਿਆ ਇੱਕ ਇੱਕ ਲਫ਼ਜ਼ ਕਿਆਮਤ ਕੀ, ਕਿਆਮਤ ਤੋਂ ਅਗਲੀ ਦੁਨੀਆ ਅਗਾਂਹ ਜਾ ਕੇ ਵੀ ਉਹ ਹੱਕ ਕੇ ਸੱਚ, ਉਹਦੇ ਤੇ ਕੋਈ ਸ਼ੱਕ ਨਹੀਂ। ਮਗਰ ਇਹਦੇ ਨਾਲ ਜੋ ਮੇਰਾ ਇਹ ਕਹਿਣਾ ਹੈ, ਜੋ ਮੇਰਾ ਮੰਨਣਾ ਹੈ, ਇਹਦੇ ਨਾਲ ਨਜ਼ਰ ਨਹੀਂ ਰੁਕਦੀ। ਸੋ ਦੁਆਵਾਂ ਪੜ੍ਹੀਆਂ ਜਾਣ ਸੁਬਹ, ਦੁਪਹਿਰ, ਸ਼ਾਮ, ਯਾਨੀ ਕਿ ਜਿਹੜੇ ਅਜ਼ਕਾਰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਦੱਸੇ ਨੇ ਉਹ ਤੁਸੀਂ ਅਜ਼ਕਾਰ ਕਰੋ, ਇਨਸ਼ਾਅੱਲਾ ਨਜ਼ਰ ਬਦ ਤੋਂ ਮਹਿਫੂਜ਼ ਰਹੋਗੇ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸੁਬਹ ਦੇ ਟਾਈਮ ਤੁਸੀਂ ਸੂਰਤ ਫਲਕ ਤੇ ਸੂਰਤ ਨਾਸ 3-3 ਦਫਾ ਸੁਬਹ ਪੜ੍ਹ ਲਓ ਤੇ 3-3 ਦਫਾ ਸ਼ਾਮੀ ਪੜ੍ਹ ਲਓ। ਪੜ੍ਹ ਕੇ ਤੁਸੀਂ ਉਹ ਹੱਥਾਂ ਦੇ ਉੱਤੇ ਇਸ ਤਰ੍ਹਾਂ ਕਰਕੇ ਨਾ, ਯਾਨੀ ਕਿ ਮੱਠਾ ਕਰਕੇ ਇਸ ਤਰ੍ਹਾਂ ਕਰਕੇ ਆਪਣੇ ਸਾਰੇ ਜਿਸਮ ਦੇ ਉੱਤੇ ਉਹਨਾਂ ਨੂੰ ਇੰਝ ਹੱਥ ਮਾਰ ਲਓ ਤੇ ਇਨਸ਼ਾਅੱਲਾ ਤੁਹਾਨੂੰ ਜਾਦੂ, ਟੂਣਾ, ਨਜ਼ਰ, ਬਲਾਇਆਤ ਇਹਨਾਂ ਤੋਂ ਤੁਸੀਂ ਬਚੇ ਰਹੋਗੇ। ਇਨਸ਼ਾਅੱਲਾ ਤੁਹਾਨੂੰ ਕੋਈ ਨੁਕਸਾਨ ਨਹੀਂ ਦੇਣ ਲੱਗੇ। ਸੋ ਸਾਨੂੰ ਚਾਹੀਦਾ ਕਿ ਸੁਨਨਤ ਮੁਬਾਰਕ ਦੇ ਤਰੀਕੇ ਜਿਵੇਂ ਦਾ ਉਹਨਾਂ ਸਾਨੂੰ ਇਲਾਜ ਦੱਸਿਆ ਉਸੇ ਤਰੀਕੇ ਅਸੀਂ ਆਪਣਾ ਇਲਾਜ ਕਰੀਏ, ਆਪਣੇ ਆਪ ਨੂੰ ਮਹਿਫੂਜ਼ ਰੱਖੀਏ, ਆਪਣੇ ਕਾਰੋਬਾਰ ਨੂੰ, ਔਲਾਦ ਨੂੰ, ਮਾਲ ਨੂੰ, ਜਾਨ ਨੂੰ ਬਚਾ ਕੇ ਰੱਖੀਏ। ਅੱਲਾਹ ਪਾਕ ਦੀ ਜ਼ਾਤ ਅੱਗੇ ਦੁਆ ਹੈ ਮਾਲਕ ਤੁਹਾਨੂੰ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਦੁਆਵਾਂ 'ਚ ਯਾਦ ਰੱਖਿਓ। ਅੰਤਾਲਿਆ ਤੋਂ ਅਵੈਸ ਘੁੰਮਣ ਨੂੰ ਇਜਾਜ਼ਤ ਦਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੂ।